ਪਹਿਲਾਂ ਤਾਂ ਹੈਗਾ ਜਿੱਦਾਂ ਨਾ 2 ਵੀਕ ਹੋਏ ਆ ਆਪਣੇ ਜਿੰਨੇ ਵੀ ਪੰਜਾਬੀ ਭਰਾ ਟਰੱਕ ਹੈਗੇ ਟਰੱਕ ਚਲਾਉਂਦੇ ਆ ਇੱਧਰ ਨੂੰ, ਖਾਸ ਕਰਕੇ ਨਿਊ ਮੈਕਸੀਕੋ ਨੂੰ ਜਾਂਦੇ ਆ ਹਾਈਵੇ 10 ਲੈ ਕੇ ਐਰੀਜ਼ੋਨਾ ਤੋਂ ਐਂਟਰ ਹੁੰਦੇ ਆ। ਉੱਥੇ ਇੱਕ ਜਗ੍ਹਾ ਹੈਗੀ ਆ ਮਤਲਬ 25-30 ਮੀਲ ਦਾ ਆਈ ਥਿੰਕ ਸਪੈਨ ਹੈਗਾ ਰੋਡ ਦਾ ਇੰਟਰਸਟੇਟ 10 ਦੇ ਉੱਪਰ। ਉੱਥੇ ਕਈ ਵਾਰ ਨਾ ਮਤਲਬ ਤੂਫਾਨ ਵਗੈਰਾ ਜਾਂ ਉੱਥੇ ਖਾਸ ਕਰਕੇ ਜਿੱਦਾਂ ਨਾ ਰੇਤਾ ਵਗੈਰਾ ਏਰੀਆ ਰੇਤਲਾ ਏਰੀਆ ਉੱਥੇ ਕਈ ਵਾਰ ਬਹੁਤ ਜ਼ਿਆਦਾ ਹਾਈ ਵਿੰਡ ਆ ਜਾਂਦੀ ਅਤੇ ਉਹਦੇ ਨਾਲ ਮਿੱਟੀ ਉੱਡਦੀ ਹਵਾ 'ਚ ਮਿਕਸ ਅਪ ਹੋ ਕੇ ਅਤੇ ਜੇ ਵਿਜ਼ੀਬਿਲਿਟੀ ਉਹ ਕਾਫੀ ਲੋ ਹੋ ਜਾਂਦੀ ਆ। ਤਾਂ ਮੈਂ ਆਪਣੇ ਭਰਾਵਾਂ ਜਿੰਨੇ ਵੀ ਹੈਗੇ ਆ ਵੀ ਤੁਹਾਨੂੰ ਜੇ ਅਗਰ ਤੁਸੀਂ GPS ਉਸ ਏਰੀਏ 'ਚ ਔਨ ਰੱਖੋ ਤੁਹਾਨੂੰ ਪਤਾ ਅਪਡੇਟ ਮਿਲਦੀ ਰਹੇ ਵੀ ਹਾਂ ਵੀ ਇੱਧਰ ਤੂਫਾਨ ਆਇਆ ਜਾਂ ਕਿੱਦਾਂ ਅਤੇ ਉਹ ਟਰੱਕ ਵਗੈਰਾ ਪਿੱਛੇ ਰੋਕ ਲਓ। ਉਹ ਘੜੀ ਦੀ ਘੜੀ ਹੁੰਦਾ ਆ। ਤਾਂ 2 ਵੀਕ ਪਹਿਲਾਂ ਮੁੰਡਾ ਸੀਗਾ ਆਪਣਾ ਪੰਜਾਬੀ ਅਤੇ ਉਹਦੀ ਡੈਥ ਹੋ ਗਈ ਸੀ ਉੱਥੇ ਕਿਉਂਕਿ ਉਹ ਹਨੇਰੀ ਦੇ ਵਿੱਚ ਚਲਾ ਰਿਹਾ ਸੀਗਾ, ਅੱਗੇ ਦਿਸਿਆ ਨਹੀਂ, ਜਾ ਕੇ ਪਿੱਛੇ ਮਾਰਿਆ ਟਰੱਕ, ਉਹਦੇ ਪਿੱਛੇ ਕਿਸੇ ਹੋਰ ਨੇ ਮਾਰਿਆ। ਉਹ ਮੁੰਡੇ ਦਾ ਮੈਂ ਕਿਹਾ 2 ਵੀਕ ਬਾਅਦ ਵਿਆਹ ਵੀ ਸੀਗਾ ਸ਼ਾਇਦ, ਉਹਦੀ ਡੈਥ ਹੋ ਗਈ। ਮੇਰਾ ਬੰਦਾ ਨੌਨ ਸੀਗਾ, ਉਹਦਾ ਗਾਂ ਨੌਨ ਸੀਗਾ, ਉਹ ਦੱਸਦਾ ਸੀਗਾ। ਤਾਂ ਮੈਂ ਇਹ ਕਹਿਣਾ ਸੀਗਾ ਵੀ ਆਪਣਾ ਅਗਰ ਉਸ ਏਰੀਏ ਦੇ ਵਿੱਚ ਤੁਹਾਨੂੰ ਲੱਗਦਾ ਵੀ ਵਿੰਡ ਹੈਗੀ ਆ, ਜੇ ਖਾਸ ਕਰਕੇ ਮਿੱਟੀ ਉੱਡਦੀ ਤੁਹਾਨੂੰ ਦਿਖਦਾ ਨਹੀਂ ਹੈਗਾ ਤਾਂ ਟਰੱਕ ਆਪਣਾ ਸੇਫ ਜਗ੍ਹਾ 'ਤੇ ਰੋਕ ਲਓ। ਉਹ ਘੜੀ ਦੀ ਘੜੀ ਹੁੰਦਾ ਆ, ਜਦੋਂ ਹਟ ਗਿਆ ਤਾਂ ਆਰਾਮ ਨਾਲ ਆਪਣਾ ਟਰੱਕ ਤੋਰ ਕੇ ਕਾਹਲੀ ਨਾ ਕਰੋ ਅਤੇ ਆਪਣਾ ਬਚਾਅ ਰੱਖੋ, ਕਿਉਂਕਿ ਜਦੋਂ ਵੀ ਉਹ ਤੂਫਾਨ ਆਉਂਦਾ ਕੋਈ ਨਾ ਕੋਈ ਬੰਦਾ ਲੈਂਦਾ ਅਤੇ ਸੌਣ 'ਚ ਇਹੀ ਹੁੰਦਾ ਹੈਗਾ। ਦੂਸਰੇ ਨੰਬਰ 'ਤੇ ਆ ਭਾਈ ਸਾਹਿਬ ਅਮਰੀਕ ਸਿੰਘ ਜੀ ਹੁਣੇ ਕਹਿ ਗਏ ਆ ਵੀ ਬੰਦੇ ਡਿਸਪੈਚ ਕਰਦੇ ਆ ਤਾਂ ਇਹੀ ਹੈਗਾ ਵੀ ਤੁਸੀਂ ਇਹ ਵੈਸੇ ਜਿਹੜੇ ਕਰਦੇ ਆ ਉਹ ਤਾਂ ਕਰੀ ਜਾਂਦੇ, ਪਰ ਇਹਨਾਂ ਦੇ ਜਦੋਂ ਤੁਸੀਂ ਇਹਨਾਂ ਨੂੰ ਜੋ ਬੰਦੇ ਕਰਦੇ ਆ ਨਾ ਡਿਸਪੈਚ ਜਿੱਦਾਂ ਮਲਟੀਪਲ ਕੰਪਨੀਆਂ ਨਾਲ ਅਟੈਚ ਕਰਕੇ ਆਪਣੇ ਨਾਲ, ਪਰ ਅਗਰ ਉਹ ਲਾਅ ਵਿੱਚ ਜਾ ਕੇ ਦੇਖਣਗੇ ਬਚੀ ਜਾਂਦੇ ਦੈਟਸ ਓਕੇ ਆ, ਠੀਕ ਆ, ਪਰ ਉਹ ਜਦੋਂ ਦੇਖਣਗੇ ਨਾ ਵੀ ਕਿੰਨਾ ਫਾਈਨ ਹੈ ਅਤੇ ਕਿੰਨਾ ਜੁਰਮਾਨਾ ਆ ਤਾਂ ਫਿਰ ਮੈਨੂੰ ਲੱਗਦਾ ਨਹੀਂ ਉਹ ਹੌਸਲਾ ਕਰਨਗੇ ਵੀ ਅਸੀਂ ਇਹ ਪੰਗਾ ਲਈਏ ਜਾਂ ਕਿੱਦਾਂ। ਉਨੀ ਦੇਰ ਹੀ ਆ ਜਿੱਦਾਂ ਤੁਸੀਂ ਜੋ ਗਲਤ ਕੰਮ ਕਰਦੇ ਤੁਹਾਨੂੰ ਉਸ ਚੀਜ਼ ਦਾ ਪਤਾ ਹੋਣਾ ਚਾਹੀਦਾ ਵੀ ਇਸ ਚੀਜ਼ ਦਾ ਜੁਰਮਾਨਾ ਕਿੰਨਾ ਅਤੇ ਇਹਦੀ ਸਜ਼ਾ ਕਿੰਨੀ, ਅਤੇ ਉਹ ਬੰਦਾ ਫਿਰ ਉਹ ਤੋਂ ਬਚ ਕੇ ਰਹਿੰਦਾ ਹੈਗਾ। ਦੂਸਰੇ ਨੰਬਰ 'ਤੇ ਮੈਂ ਇਹ ਕਹੂੰਗਾ ਵੀ ਆਪਣੇ ਜਿੰਨੇ ਵੀ ਹੈਗੇ ਟਰੱਕ ਵਗੈਰਾ ਚਲਾਉਂਦੇ ਆ, ਜਿੰਨੀਆਂ ਕੋਈ ਐਪਾਂ ਹੁੰਦੀਆਂ ਮੋਸਟਲੀ ਇਹਨਾਂ ਨੂੰ ਡਿਲੀਟ ਕਰ ਦਿਆ ਕਰੋ। ਜਿਹੜੀ ਤੁਹਾਡੀ ਟਰੈਕਿੰਗ ਐਪ ਹੁੰਦੀਆਂ ਚਾਹੇ ਮੈਕਰੋ ਪੁਆਇੰਟ ਹੋ ਗਿਆ, ਟਰੱਕ ਟੂਲਸ ਹੋ ਗਿਆ, 3 ਕਾਈਟਸ, ਕਈ ਤਰ੍ਹਾਂ ਦੀਆਂ ਹੈਗੀਆਂ ਵੀ ਤਾਂ ਆਪਣੀ ਬਹੁਤੀ ਇਨਫੋਰਮੇਸ਼ਨ ਜਿਹੜੀ ਆ ਉਹ ਜਿਹੜੇ ਦੇਖਿਆ ਵੀ ਤੁਹਾਨੂੰ ਬਰੋਕਰ ਦਾ ਲੋਡ ਟਰੈਕ ਹੋ ਰਿਹਾ ਡਨ ਹੋ ਗਿਆ, ਉਹਨੂੰ ਡਿਲੀਟ ਕਰ ਦਿਓ, ਰਿਮੂਵ ਕਰ ਦਿਓ ਆਪਣੇ ਫੋਨ ਤੋਂ, ਤੁਹਾਡੀ ਟਰੈਕਿੰਗ ਨਾ ਹੋਵੇ। ਕਿਉਂਕਿ ਅੱਜ ਕੱਲ੍ਹ ਹਰ ਇੱਕ ਚੀਜ਼ ਸੇਲ ਹੁੰਦੀ ਆ। ਪਹਿਲਾਂ ਵੀ ਮੈਂ ਬਹੁਤ ਵਾਰੀ ਫੋਨ ਕੀਤਾ ਵੀ ਤੁਹਾਡੀ ਜਿਹੜੀਆਂ EL ਦੀਆਂ ਅਲੱਗ-ਅਲੱਗ ਬੰਦਿਆਂ ਕੋਲ ਤੁਸੀਂ ਲਈਆਂ ਹੋਈਆਂ ਉਹਨਾਂ ਨੂੰ ਕੰਟੈਕਟ ਕਰੋ, ਬਾਇਆ ਈਮੇਲ ਕਰੋ, ਠੀਕ ਆ। ਉੱਦਾਂ ਬੋਲ ਕੇ ਨਹੀਂ ਕਹਿਣਾ, ਈਮੇਲ ਲਿਖ ਕੇ ਭੇਜੋ ਵੀ ਤੁਹਾਡਾ ਅਸੀਂ ਕਾਂਟਰੈਕਟ ਕੀਤਾ ਹੈ ਵੀ ਤੁਸੀਂ ਸਾਡੀ EL ਦੀ ਤੁਹਾਨੂੰ ਸਰਵਿਸ ਜਿਹੜੀ ਆ ਉਹ ਸਾਨੂੰ ਪ੍ਰੋਵਾਈਡ ਕਰਨੀ ਆ, ਅਸੀਂ ਤੁਹਾਨੂੰ ਉਹਦੇ ਪੈਸੇ ਦੇਣੇ ਆ, ਠੀਕ ਹੈ, ਜੋ ਵੀ ਤੁਹਾਡਾ ਬਿਲਿੰਗ ਬਣਦੀ ਆ, ਪਰ ਤੁਸੀਂ ਸਾਡੀ ਜਿਹੜੀ ਟਰੈਕਿੰਗ ਹੈਗੀ ਆ ਜਾਂ ਸਾਡੀ ਇਨਫੋਰਮੇਸ਼ਨ ਹੈਗੀ ਆ ਉਹ ਥਰਡ ਪਾਰਟੀ ਨੂੰ ਸੈੱਲ ਨਹੀਂ ਕਰ ਸਕਦੇ। ਕਿਉਂਕਿ ਇਹੀ ਕੰਪਨੀਆਂ ਗਾਂ ਇਨਫੋਰਮੇਸ਼ਨ ਇਹਨਾਂ ਨੂੰ ਲਾਲਚ ਬਹੁਤ ਪੈਸਾ ਤੁਹਾਨੂੰ ਦਾ ਫੇਰ ਬਥੇਰਾ ਬਣਦਾ, ਫੇਰ ਵੀ ਇਹਨਾਂ ਲਾਲਚ ਜਿਹੜੀ ਚੀਜ਼ ਕਿਤੇ ਮਾੜੀ ਚੀਜ਼ ਆ ਉਹ ਮੁੱਕਦਾ ਨਹੀਂ, ਜਿੱਦਾਂ ਕਹਿੰਦੇ ਨਾ ਇਹ ਸੈੱਲ ਕਰ ਦਿੰਦੇ ਗਾ। ਹਾਂ ਉਹ ਫਿਰ ਮਾਰਕੀਟ ਦੇ ਵਿੱਚ ਕੀ ਹੁੰਦਾ, ਉਹ ਡਿਸਾਈਡ ਹੁੰਦਾ ਵੀ ਇਸ ਏਰੀਏ ਟਰੱਕ ਕਿੰਨਾ ਆਇਆ ਹੈਗਾ। ਹੁਣ ਇਹ ਵਾਲੀ ਦੇ ਵਿੱਚ ਸਾਰੀ ਡਿਟੇਲਸ ਹੁੰਦੀਆਂ ਵੀ ਪਤਾ ਹੁੰਦਾ ਵੀ ਇਸ ਏਰੀਏ 'ਚ ਕਿੰਨਾ ਟਰੱਕ ਫਿਰਨ ਡਿਆ ਕਿੱਦਾਂ ਹੈਗਾ। ਉਹਦੇ ਬੇਸ ਦੇ ਉੱਪਰ ਹੀ ਬਰੋਕਰ ਜਿਹੜੇ ਹੈਗੇ ਆ ਉਹ ਰੇਟਸ ਵਗੈਰਾ ਜਿੱਦਾਂ ਡਿਸਾਈਡ ਕਰ ਦਿੰਦੇ ਆ ਵੀ ਉਹ ਜੇ ਜ਼ਿਆਦਾ ਟਰੱਕ ਆ ਕੇ ਤਾਂ ਉਹਨਾਂ ਨੇ ਰੇਟ ਬਹੁਤ ਥੱਲੇ ਰੱਖਣਾ ਵੀ ਆ ਕੇ ਰੇਟ ਥੱਲੇ ਰੱਖੋ ਕਿਉਂਕਿ ਟਰੱਕ ਬਹੁਤ ਆਇਆ। ਤਾਂ ਇਸ ਚੀਜ਼ ਨੂੰ ਅਵੋਇਡ ਕਰਨ ਵਾਸਤੇ ਮੈਂ ਆਪਣੇ ਜਿੰਨੇ ਵੀ ਮਤਲਬ ਬੰਦੇ ਘੱਟ ਕੰਮ ਕਰਦੇ ਇਸ ਚੀਜ਼ ਦੇ, ਬਹੁਤ ਸੀਰੀਅਸ ਗੱਲ ਕਰ ਰਿਹਾ ਮੈਂ ਵੀ ਸਾਰੇ ਜਣੇ ਈਮੇਲ ਕਰਨ ਆਪਣੀ ਕੰਪਨੀਆਂ ਨੂੰ ਵੀ ਅਸੀਂ ਜਿਹੜੀ ਸਾਡੀ EL ਦੀ ਇਨਫੋਰਮੇਸ਼ਨ ਸੈੱਲ ਨਹੀਂ ਕਰਨੀ। ਕੱਲ੍ਹ ਨੂੰ ਇਨ ਕੇਸ ਅਗਲਾ ਬੰਦਾ ਸੈੱਲ ਕਰਦਾ ਤੁਹਾਡੇ ਕੋਲ ਅਥੋਰਿਟੀ ਹੁੰਦੀ ਆ, ਈਮੇਲ ਨੂੰ ਸੇਵ ਕਰਕੇ ਰੱਖੋ, ਤੁਸੀਂ ਲਾਅ ਸੂਟ ਕਰ ਸਕਦੇ ਹੋ ਉਹਦੇ ਉੱਪਰ ਵੀ ਤੁਸੀਂ ਮੇਰੀ ਇਨਫੋਰਮੇਸ਼ਨ ਪ੍ਰਾਈਵੇਸੀ ਆ। ਕੱਲ੍ਹ ਨੂੰ ਮੇਰਾ ਲੋਡ ਮੈਂ ਲੈ ਕੇ ਜਾ ਰਿਹਾ, ਹੋ ਸਕਦਾ ਮੇਰਾ ਮਹਿੰਗਾ ਲੋਡ ਜਾਂ ਕਿੱਦਾਂ ਵੀ ਆ, ਕਿਸੇ ਤੁਸੀਂ ਥਰਡ ਪਰਸਨ ਨੂੰ ਸੈੱਲ ਕੀਤੀ, ਮੇਰੇ ਨਾਲ ਕੋਈ ਗੱਲਬਾਤ ਹੋ ਜਾਏ ਤਾਂ ਮੈਂ ਤੁਸੀਂ ਰਿਸਪੋਂਸੀਬਲ ਇਸ ਚੀਜ਼ ਦੇ ਹੈਗੇ ਆ। ਬਾਕੀ ਧੰਨਵਾਦ ਬਹੁਤ ਬਹੁਤ ਤੁਹਾਡਾ ਟਾਈਮ ਦੇ ਲਈ, ਮਿਹਰਬਾਨੀ। ਓਕੇ। ਪ੍ਰੋਬਲਮ ਜਿਹੜੀ ਹੈਗੀ ਨਾ ਇੱਥੇ ਪ੍ਰੋਬਲਮ ਇਹ ਨਹੀਂ ਗੀ ਕਿ ਤੁਹਾਡੀ ਇਨਫੋਰਮੇਸ਼ਨ ਦੇਖੋ ਤੁਹਾਨੂੰ ELD ਕੰਪਨੀ ਕਹਿ ਦੂਗੀ ਤੁਹਾਡੀ ਇਨਫੋਰਮੇਸ਼ਨ ਸੈੱਲ ਨਹੀਂ ਕੀਤੀ, ਤੁਸੀਂ ਉਹੀ ਇਨਫੋਰਮੇਸ਼ਨ ਆਪਣੀ ਇੰਸ਼ੋਰੈਂਸ ਨਾਲ ਵੀ ਸ਼ੇਅਰ ਕੀਤੀ ਹੈ, ਤੁਸੀਂ ਉਹੀ ਇਨਫੋਰਮੇਸ਼ਨ ਆਪਣੇ TMS ਸੌਫਟਵੇਅਰ ਦੇ ਵਿੱਚ ਵੀ ਸ਼ੇਅਰ ਕੀਤੀ ਹੈ, ਤੁਸੀਂ ਉਹੀ ਇਨਫੋਰਮੇਸ਼ਨ ਜਿਹੜੀ ਆ ਉਹ ਤੁਸੀਂ ਆਪਣੇ ਫਿਊਲ ਕਾਰਡ ਦੇ ਨਾਲ ਵੀ ਸ਼ੇਅਰ ਕੀਤੀ ਹੈ ਇਫਟਾ ਮਾਈਲਸ ਵਾਸਤੇ। ਸੋ ਇਹ ਇਨਫੋਰਮੇਸ਼ਨ ਟੈਕਨੋਲੋਜੀ ਜਿਹੜਾ ਹੈ ਨਾ ਇਹ ਇੰਨਾ ਕੁ ਜ਼ਿਆਦਾ ਵੈਸਟ ਹੋ ਚੁੱਕਾ ਆ, ਇੰਨਾ ਕੁ ਖਿਲਰ ਚੁੱਕਾ ਕੰਮ ਕਿ ਜਿਹਦੇ ਵਿੱਚ ਜਿਹੜੀ ਇਹ ਇਨਫੋਰਮੇਸ਼ਨ ਆ, ਇਹ ਇਨਫੋਰਮੇਸ਼ਨ ਜੇ ਹੁਣ ਤੁਸੀਂ ਕਹੋ ਤੁਹਾਡਾ ਟਰੱਕ ਦੇ ਵਿੱਚ ਜਿਹੜਾ ਲੱਗਾ ਆ, ਜਿਹੜੀ ਤੁਹਾਡੀ ਇਨਫੋਰਮੇਸ਼ਨ ਟਰੱਕ ਦੇ ਵਿੱਚੋਂ ਜਾਂਦੀ ਆ ਤੁਹਾਡੇ ਮੈਨੂਫੈਕਚਰਰ ਨੂੰ ਜਾਂਦੀ ਆ, ਬਹੁਤ ਜਿਹੜੀ ਇਹ ਇਨਫੋਰਮੇਸ਼ਨ ਆ ਵੀ ਇਹ ਚੀਜ਼ਾਂ ਜਿਹੜੀਆਂ ਯੂਜ਼ ਹੁੰਦੀਆਂ ਟੂ ਬੈਨੀਫਿਟ ਦਾ ਟਰੱਕਿੰਗ ਐਜ਼ ਵੈਲ। ਇੱਥੇ ਬਹੁਤ ਇਹ ਚੀਜ਼ਾਂ ਹਰ ਇੱਕ ਚੀਜ਼ ਜਿਹੜੀ ਆ ਉਹ ਗਲਤ ਕੰਮ ਵਾਸਤੇ ਨਹੀਂ ਯੂਜ਼ ਹੁੰਦੀ ਅਤੇ ਹਰ ਇੱਕ ਚੀਜ਼ ਜਿਹੜੀ ਆ ਉਹ ਸਹੀ ਕੰਮ ਵਾਸਤੇ ਨਹੀਂ ਯੂਜ਼ ਹੁੰਦੀ। ਸੋ ਵੀ ਨੀਡ ਟੂ ਡਿਫਰੈਂਸ਼ੀਏਟ ਕਰਨਾ ਚਾਹੀਦਾ ਹੈ। ਬਾਕੀ ਵੈਲ ਨੋਨ ਕੰਪਨੀਆਂ ਜਿਹੜੀਆਂ ਗੁੱਡ ਕੰਪਨੀਜ਼ ਹੈਗੀਆਂ, ਕੈਰੈਕਟਰ ਚੈੱਕ ਕਰੋ, ਸਾਰਾ ਕੁਝ ਚੈੱਕ ਕਰੋ, ਬੈਕਗਰਾਊਂਡ ਚੈੱਕ ਕਰੋ। ਸੋ ਤੁਸੀਂ ਕਿੰਨੀ ਕੁ ਵਾਰੀ ਤੁਸੀਂ ਜਿਹੜੀਆਂ ਚੀਜ਼ਾਂ ਆ, ਹੁਣ ਜਿਹੜੀ ਹਾਈਵੇ ਐਪ ਹੈਗੀ ਆ ਉਹ ਕਹਿੰਦੇ ਸਾਡੇ ਨਾਲ ਤੁਸੀਂ ਪੱਕੇ ਹੀ ਤੁਸੀਂ ਆਪਣਾ ਅਕਾਊਂਟ ਕੈਰੀਅਰ ਨੂੰ ਕਹਿੰਦੇ ਆ, ਕੈਰੀਅਰ ਇੰਸ਼ੋਰ ਆ, ਹੋਰ ਕਈ ਕੰਪਨੀਆਂ ਆ ਗਈਆਂ ਐਸੀਆਂ ਜਿਹੜੀਆਂ ਕਿ ਤੁਹਾਨੂੰ ਟਰੈਕਿੰਗ ਕਰ ਰਹੀਆਂ ਹੈਗੀਆਂ।
ਸੋ ਆਈ ਡੋਂਟ ਨੋ ਕਿ ਇਹ ਮੇਜ਼ ਦੇ ਵਿੱਚੋਂ ਤੁਸੀਂ ਆਪਣੇ ਆਪ ਨੂੰ ਕੱਢ ਸਕਦੇ ਆ, ਧਿਆਨ ਰੱਖ ਸਕਦੇ ਆ, ਕੋਸ਼ਿਸ਼ ਕਰ ਸਕਦੇ ਆ, ਪਰ ਇਹਦੇ ਵਿੱਚੋਂ ਕੱਢਣਾ ਆਪਦੇ ਆਪ ਨੂੰ ਬਹੁਤ ਔਖਾ ਆ। ਤੇ ਰਾਜਕਿਰਨ ਇੱਥੇ ਹੀ ਮੈਂ ਆਪਣਾ ਟਾਈਮ ਵੀ ਲੱਗ ਕੇ ਆ ਰਿਹਾ ਖਤਮ ਹੋਣ ਦਾ, ਤੇ ਮੈਂ ਇੱਕ ਸ਼ੇਅਰ ਕਰ ਕਿ ਜਿਹੜੀ ਸਟਾਕਟਨ ਗੁਰੂ ਘਰ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਸੀਗਾ ਲਾਸਟ ਉਹ ਹਾਂਜੀ ਪੰਜਾਬੀ ਕਲਾਸਿਸ ਦਾ ਹਾਂਜੀ, ਵੀ ਸੋ ਜਿਹੜਾ ਸੀਗਾ ਦੱਸਿਆ ਤੁਸੀਂ। ਹਾਂਜੀ, ਸੋ ਲਾਸਟ ਵੀਕ ਅਸੀਂ ਉੱਥੇ ਸ਼ੁਰੂ ਕੀਤਾ ਸੀਗਾ। ਸਾਡੇ ਫਸਟ ਡੇ ਦੇ ਵਿੱਚ 17 ਸਟੂਡੈਂਟਸ ਜਿਹੜੇ ਆ ਵੈਰੀ ਗੁੱਡ। ਉਹਨਾਂ ਨੇ ਸਾਈਨ ਅਪ ਕੀਤਾ ਸੀਗਾ, ਤੇ ਉਹਦੇ ਚੋਂ 14 ਕੁ ਜਿਹੜੇ ਆ ਉਹ ਕਲਾਸ ਦੇ ਵਿੱਚ ਅਪੀਅਰ ਹੋਏ ਸੀਗੇ, ਤੇ ਉਹਦੇ ਵਿੱਚ ਅਸੀਂ ਵਧੀਆ ਉਹਨਾਂ ਦੇ ਨਾਲ ਗੱਲਬਾਤ ਹੋਈ, ਵਧੀਆ ਉਹਨਾਂ ਨੂੰ ਹੋਮਵਰਕ ਵਗੈਰਾ ਦਿੱਤਾ ਗਿਆ, ਸਾਰਾ ਕੁਝ ਦਿੱਤਾ ਗਿਆ, ਪਰ ਡੈਫੀਨੇਟਲੀ ਲੋੜ ਆ ਅਜੇ ਆਪਾਂ ਨੂੰ ਹੋਰ ਉੱਤੇ ਹਮਲਾ ਮਾਰਨ ਦੀ। ਸੋ ਅਸੀਂ ਇਸ ਵੀਕ ਫਿਰ ਸਟਾਕਟਨ ਗੁਰੂ ਘਰ ਹੋਵਾਂਗੇ। ਉੱਥੇ ਬਾਹਰ ਆਪਣਾ ਜਿਹੜਾ ਜਿੱਥੇ ਆਪਣੇ ਟੇਬਲ ਲੱਗੇ ਹੁੰਦੇ ਆ, ਜਿੱਥੇ ਹੈਲਥ ਚੈੱਕ ਵਾਲੇ ਜਾਂ ਹੋਰ ਸਾਰੇ ਹੁੰਦੇ ਆ, ਉੱਥੇ ਆਪਾਂ ਟੇਬਲ ਲੱਗਾ ਹੋਊਗਾ। ਤੁਸੀਂ ਜੇ ਉੱਥੇ ਆ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਆ। ਟਰੈਕਿੰਗ ਬਾਰੇ ਕੁਝ ਵੀ ਪੁੱਛਣਾ ਉੱਥੇ ਆ ਜਾਓ, ਜਾਂ ਤੁਸੀਂ ਕੋਈ ਵੀ ਹੋਰ ਤੁਹਾਡਾ ਜਿਹੜਾ ਮਸਲਾ ਹੈਗਾ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਹੱਲ ਕਰਨ ਦੀ। ਪਰ ਇੰਗਲਿਸ਼ ਦੀਆਂ ਕਲਾਸਿਸ ਜਿਹੜੀਆਂ ਆ ਉਹ ਡੈਫੀਨੇਟਲੀ ਗੁਰੂ ਘਰ ਵੱਲੋਂ ਕਾਫੀ ਸਹਿਯੋਗ ਦਿੱਤਾ ਜਾ ਰਿਹਾ ਕਿ ਉਹ ਕਲਾਸਿਸ ਨੂੰ ਰੂਮਸ ਦਿੱਤੇ ਜਾ ਰਹੇ ਆ। ਹੁਣ ਬੱਚਿਆਂ ਦੀਆਂ ਛੁੱਟੀਆਂ ਹੈਗੀਆਂ, ਸੋ ਇਸ ਕਰਕੇ ਆਪਣੇ ਕੋਲ ਟਾਈਮ ਥੋੜਾ ਜਿਹਾ ਉੱਥੇ ਓਪਨ ਹੈਗਾ। ਗਾਂਹ ਚੱਲ ਕੇ ਆਪਣੇ ਕੋਲ ਥੋੜਾ ਟਾਈਮ ਰਿਸਟ੍ਰਿਕਟਡ ਹੋ ਜਾਣਾ, ਪਰ ਜੇ ਤੁਸੀਂ ਸਾਡੇ ਕੋਲ ਉਸ ਦਿਨ ਕਲਾਸ ਦੇ ਵਿੱਚ ਬੇਸਿਕ ਤੋਂ ਲੈ ਕੇ ਮੁੰਡਾ ਆਪਣਾ ਜਿਹੜਾ ਸੀਗਾ ਉਹ JB ਹੰਟ ਦਾ ਕੰਮ ਕਰਦਾ ਸੀਗਾ, ਤੇ ਬੜੀ ਵਧੀਆ ਸਾਰਾ ਜਾਣਦਾ ਸੀ, ਇੰਗਲਿਸ਼ ਬੋਲਦਾ ਸੀ, ਪਰ ਉਹ ਕਹਿੰਦਾ ਕਿ ਮੈਂ ਹੋਰ ਇਹਨੂੰ ਪਾਲਿਸ਼ ਕਰਨਾ, ਆਪਣੀ ਸਕਿੱਲਸ ਨੂੰ ਹੋਰ ਵਧੀਆ ਕਰਨਾ ਹੈ। ਸੋ ਇਹ ਨਹੀਂਗਾ, ਜ਼ਰੂਰੀ ਨਹੀਂਗਾ ਕਿ ਤੁਸੀਂ ਉੱਥੇ ਸਿਰਫ ਇਸੇ ਲਈ ਜਾਣਾ ਆ। ਤੁਹਾਨੂੰ ਹੋਰ ਵੀ ਜਾਣਕਾਰੀ, ਹੋਰ ਵੀ ਜਿਹੜੀਆਂ ਤੁਹਾਡੇ ਆਪਸ਼ਨਸ ਖੁੱਲ ਜਾਂਦੀਆਂ ਜ਼ਿੰਦਗੀ ਦੇ ਵਿੱਚ ਗਾਂਹ ਵਧਣ ਦੀਆਂ। ਪਲੀਜ਼ ਜੇ ਤੁਸੀਂ ਉੱਥੇ ਗੁਰੂ ਘਰ ਹੈਗੇ ਆ ਤਾਂ ਜ਼ਰੂਰ ਉੱਥੋਂ ਤੱਕ ਪਹੁੰਚ ਕਰਿਓ। ਜੀ ਬਿਲਕੁਲ, ਸਟਾਕਟਨ ਤੇ ਉਸਦੇ ਇਰਦ ਗਿਰਦ ਦੇ ਇਲਾਕੇ ਲਈ ਖਾਸ ਕਰਕੇ ਜਿਹੜੇ ਟਰੱਕਰਸ ਆ ਉਹਨਾਂ ਦੇ ਲਈ ਇਹ ਬਹੁਤ ਵਧੀਆ ਉਪਰਾਲਾ ਆ ਰਮਨ ਹੁਣਾਂ ਦੇ ਵੱਲੋਂ, ਇਹਨਾਂ ਦੀ ਜਿਹੜੀ ਨਾਪਟਾ ਆ ਉਸ ਦੇ ਵੱਲੋਂ, ਤੇ ਗੁਰੂ ਘਰ ਸਟਾਕਟਨ ਉਹਨਾਂ ਦਾ ਜਿਹੜਾ ਉਹ ਸਹਿਯੋਗ ਆ। ਤੇ ਜਗਰੂਪ ਭਾਈ ਨੇ ਜਦੋਂ ਕਾਲ ਕੀਤੀ ਸੀ ਉਹਨਾਂ ਨੇ ਦੱਸਿਆ ਵੀ ਇੱਧਰ ਸ਼ੁਰੂ ਕਰਤੀ ਹੈ ਕਿ ਨਹੀਂ ਉਹਨਾਂ ਨੇ ਗੁਰੂ ਘਰ ਹਾਂਜੀ ਕਰਤੀ ਆ। ਉਹ ਜਿਹੜੀ ਟਿਕਟ ਜਿਹੜੀ ਉਹਨਾਂ ਨੇ ਭੇਜੀ ਸੀਗੀ ਉਹ ਹੀ ਸੀਗੀ ਜਿਹੜੀ ਰੀਸੈਂਟਲੀ ਮਿਲੀ ਹੈਗੀ ਆ। ਸੋ ਉਹ ਟਿਕਟ ਬਾਰੇ ਤਾਂ ਉਹਨਾਂ ਨੇ ਆਪਣਾ ਵੀ ਐਕਸਪੀਰੀਅੰਸ ਸ਼ੇਅਰ ਕੀਤਾ ਸੀਗਾ ਕਿ ਉਹ ਵੀ ਉਹਨਾਂ ਨੂੰ ਵੀ ਪੁੱਲ ਕੀਤਾ, ਤੇ ਉਹਨਾਂ ਨੇ ਜਿਹੜੇ ਨਾਰਮਲ ਪਹਿਲੇ 2-4-5 ਕੁਐਸਚਨ ਹੁੰਦੇ ਆ ਜਦੋਂ ਤੁਸੀਂ ਉਹਨਾਂ ਦਾ ਔਰ ਉਹਨਾਂ ਨੇ ਬੜੀ ਵਧੀਆ ਗੱਲ ਕੀਤੀ। ਉਹ ਕਹਿੰਦੇ ਵੀ ਤੁਸੀਂ ਜੇ ਉਹਨਾਂ ਨੂੰ ਤੁਹਾਡੇ ਜਿਹੜੇ ਹੁਣ ਕੈਬ ਕਾਰਡ ਆ ਹੋਰ ਚੀਜ਼ਾਂ ਆ ਉਹ ਉੱਪਰ ਸਟੋਰ ਕੀਤੀਆਂ ਹੁੰਦੀਆਂ, ਤੁਸੀਂ ਉਹਨੂੰ ਕਹੋ ਬਈ officer can I go pick up my cab card and show it to you, can I do this, can I do that। ਸੋ ਉਹ ਚੀਜ਼ਾਂ ਜਿਹੜੇ ਨਾਰਮਲ ਕੁਐਸਚਨ ਹੈਗੇ ਉਹ ਜਦੋਂ ਤੁਸੀਂ ਉਹਨਾਂ ਨਾਲ ਗੱਲਬਾਤ ਕਰਨੀ ਸਿੱਖ ਜਾਂਦੇ ਆ, ਤੁਸੀਂ ਸਮਝੋ ਪਹਿਲਾਂ ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਸਮਝੋ ਕੀ ਤੁਹਾਨੂੰ ਪੁੱਛ ਰਹੇ। ਹੁਣ ਜਿੱਦਾਂ ਉੱਥੇ ਆ ਉਹਨਾਂ ਨੇ ਪੁੱਛਿਆ ਵੀ ਆਪਣੇ ਹੈਜ਼ਰਡ ਲਾਈਟ ਬੰਦ ਕਰ ਦਿਓ, ਤੇ ਉਹ ਅੱਗੇ ਕਹਿੰਦੇ ਓਹਾਇਓ, they were thinking ਕਿ ਉਹ ਪੁੱਛ ਰਹੇ ਵੀ ਕਿੱਥੋਂ ਆਏ ਆ ਤੁਸੀਂ, ਹਾਂਜੀ ਠੀਕ ਹੈ ਨਾ, ਜਾਂ ਕਿੱਥੇ ਚੱਲੇ ਆ ਤੁਸੀਂ, ਠੀਕ ਹੈ ਨਾ। ਸੋ ਇਹ ਜਿਹੜੀ ਚੀਜ਼ ਆ ਨਹੀਂ ਇਹਦੇ ਸੰਬੰਧ ਦੇ ਵਿੱਚ ਨਾ ਹੁਣ ਹਰ ਰੋਜ਼ ਹੀ ਆਰਟੀਕਲ ਛਪਦੇ ਆ, ਬਾਰ-ਬਾਰ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਉਹ ਇਹ ਕਹਿ ਰਿਹਾ ਵੀ ਅਸੀਂ ਰੇਸ਼ੀਅਲ ਜਾਂ ਪ੍ਰੋਫਾਈਲਿੰਗ ਜਾਂ ਇਸ ਕਰਕੇ ਨਹੀਂ ਕਰ ਰਹੇ। ਸਭ ਤੋਂ ਵੱਡਾ ਸੇਫਟੀ ਇਸ਼ੂ ਆ। ਕਹਿੰਦੇ ਭਈ ਸ਼ਾਨ ਡਫੀ ਹੁਣੀ ਕਹਿੰਦੇ ਆ ਵੀ ਪਿਛਲੇ ਸਮੇਂ ਦੇ ਰੈਕਰਡਸ ਦੇਖੇ ਆ, ਕਿੰਨੇ ਬ੍ਰਿਜ ਟਰੱਕਾਂ ਵਾਲਿਆਂ ਨੇ ਤੋੜੇ ਹੈਗੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਲੀਅਰੈਂਸ ਕਿੰਨੀ ਹਾਈਟ ਦੇ ਉੱਤੇ ਹੈਗੀ ਆ। ਸੋ ਇਹ ਇਕੱਲਾ ਆਪਣੀ ਕਮਿਊਨਿਟੀ ਨਹੀਂ, ਹੁਣ ਬਹੁਤ ਸਾਰੇ ਸਪੈਨਿਸ਼ ਕਮਿਊਨਿਟੀ ਨੇ ਲੋਰੈਡੋ ਟੈਕਸਸ ਦੇ ਵਿੱਚ ਉਹਨਾਂ ਨੇ ਵੀਕਐਂਡ ਤੇ ਹੁਣ ਕਲਾਸਾਂ ਲਾਣੀਆਂ ਟਰੱਕਰਸ ਦੀਆਂ ਸ਼ੁਰੂ ਕੀਤੀਆਂ, ਫ੍ਰੀ ਕਲਾਸਿਸ ਕਹਿੰਦੇ ਜਿਹੜੀਆਂ ਹੈਗੀਆਂ ਜਿੱਦਾਂ ਆਪਣੇ ਹੁਣ ਲਾ ਰਹੇ ਇੱਥੇ ਵੀ ਜੀ। ਨਹੀਂ ਬਿਲਕੁਲ ਚੰਗੀ ਗੱਲ ਹੈ। ਕੋਸ਼ਿਸ਼ ਤਾਂ ਇਹੋ ਹੀ ਆ ਵੀ ਆਪਾਂ ਜਿੰਨੀ ਵੱਧ ਤੋਂ ਵੱਧ ਹੈਲਪ ਕਰ ਸਕਦੇ, ਜਿੰਨਾ ਗਾਈਡ ਕਰ ਸਕਦੇ ਆ, ਸਹੀ ਤਰੀਕੇ ਨਾਲ ਤੁਰ ਸਕਦੇ ਆ, ਬਟ ਕਰਨਾ ਤੁਸੀਂ ਆ, ਸਟੈਪ ਤੁਸੀਂ ਲੈਣਾ ਆ। ਸੋ ਇਹ ਜਿਹੜੀ ਚੀਜ਼ ਆ ਇਹਦੇ ਉੱਤੇ ਤੁਸੀਂ ਅੱਗੇ ਵਧਣਾ ਆ। ਜ਼ਰੂਰੀ ਨਹੀਂਗਾ ਵੀ ਤੁਹਾਨੂੰ ਥੋੜੀ ਆਉਂਦੀ, ਵੱਧ ਆਉਂਦੀ, ਕਿੱਦਾਂ ਆਉਂਦੀ ਆ, ਇਟਸ ਜਸਟ ਯੂਰ ਓਨ ਗਰੋਥ। ਹਾਂਜੀ, ਮੈਂ ਨਾ ਇੱਥੇ ਐਡ ਕਰਦਾ ਰਮਨ ਜੀ, ਕਿਸੇ ਨੇ ਨਾ ਪਿੱਛੇ ਫੇਸਬੁੱਕ ਤੇ ਪਾਇਆ ਸੀ, ਨਾਲ ਅਸੀਂ ਜਿਹੜੀ ਕਿਸੇ ਆਪਣੇ ਪੰਜਾਬੀ ਭਰਾ ਨੂੰ ਵੀ ਟਿਕਟ ਮਿਲੀ ਸੀ ਤੇ ਉਹਦੀ ਟਿਕਟ ਦੀ ਫੋਟੋ ਪਾਈ ਹੋਈ ਸੀ। ਕਹਿੰਦੇ ਦੇਖੋ ਜੀ ਇਹ ਝੂਠ ਫੈਲਾ ਰਿਹਾ ਆ, ਇੱਥੇ ਕੋਈ ਰੋਕਦਾ ਨਹੀਂ, ਕੋਈ ਪੁੱਛਦਾ ਨਹੀਂ, ਐਵੇਂ ਮਾੜੇ ਮੋਟੇ ਕੁਐਸਚਨ ਹੁੰਦੇ। ਹੁਣ ਤੁਹਾਡੇ ਸਾਹਮਣੇ ਆ, ਦੇਖ ਲਓ ਵੀ ਕਿਹੜੇ ਕੁਐਸਚਨ ਸੀ, ਹਨਾ। ਹੁਣ ਇਹ ਥੋੜਾ ਵੀ ਤੁਸੀਂ 10-15 ਕੁਐਸਚਨ ਰੱਟ ਲਓਗੇ, ਉਹਨਾਂ ਨੇ ਪੁੱਛਣਾ ਕੀ ਹੈਗਾ, ਠੀਕ ਹੈ ਕਿ ਕਿਹੜੇ ਆਰਡਰ 'ਚ ਪੁੱਛਣਗੇ, ਇਦਾਂ ਨਹੀਂ ਨਾ ਫਿਰ ਯਾਦ ਰਹਿਣਾ। ਇਹ ਵੀ ਉਹ ਤਾਂ ਹੁਣ ਉਹਨਾਂ ਦੀ ਮਰਜ਼ੀ ਆ। ਰੱਟੇ ਲਵਾਉਣ ਵਾਲਾ ਕੰਮ ਵੀ ਸ਼ੁਰੂ ਜੇ ਹੋਇਆ ਸੀ ਵਿੱਚ, ਜੇ ਉਹ ਵੀ ਮਤਲਬ ਚੱਲ ਰਿਹਾ ਹੋਣਾ ਅਜੇ ਸਾਈਡ ਤੇ,
ਚੱਲ ਰਿਹਾ, ਅੱਜ ਵੀ ਚੱਲ ਰਿਹਾ ਜੀ, ਆਪਣਾ ਲੱਗ ਦਿੰਦੇ ਆ। ਉਹਦੇ ਲਈ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਸਾਰਿਆਂ ਨੂੰ ਵੀ ਭਾਈ ਪਲੀਜ਼ ਰੱਟੇ ਵਾਲਾ ਕੰਮ ਨਾ ਕਰੋ। ਆ ਰੱਟੇ ਵਾਲਾ ਕੰਮ ਹੀ ਆ ਜਿਹੜਾ, ਉਹ ਪੁੱਛਦੇ ਕੀ ਜੀ। ਹੈਜ਼ਰਡ ਬੰਦ ਕਰੋ ਤੇ ਉਹ ਕਹਿੰਦੇ ਆ ਵੀ ਓਹਾਇਓ, ਤੇ ਇਹ ਰੱਟੇ ਵਾਲਾ ਕੰਮ ਹੀ ਆ। ਜੀ ਨਾਲੇ ਇਦਾਂ ਹੁੰਦਾ ਹੈ ਨਾ ਰਮਨ ਜੀ ਵੀ ਮੈਂ ਤੁਹਾਨੂੰ ਤੁਹਾਨੂੰ ਟਿਕਟ ਭੇਜਣ ਵੀ ਲੱਗਾ ਆ, ਵਾਚ ਇਟ। ਠੀਕ ਹੈ ਜੀ। ਸੋ ਇਹ ਵੀ ਗੱਲ ਹੁੰਦਾ ਹੈ ਨਾ ਰਮਨ ਜੀ, ਨਾਲ ਇਹ ਵੀ ਜਿਹੜੀ ਉਹ ਚੀਜ਼ ਆ ਵੀ ਹਰ ਇੱਕ ਇਲਾਕੇ ਦੇ ਜਿਹੜੇ ਇੰਗਲਿਸ਼ ਬੋਲਣ ਵਾਲਿਆਂ ਦੇ ਐਕਸੈਂਟ ਬਹੁਤ ਵੱਖੋ ਵੱਖਰੇ ਆ। ਉਹ ਕਈ ਵਾਰੀ ਜੇ ਤੁਹਾਨੂੰ ਉਹਨਾਂ ਵਰਡਸ ਦਾ ਪਤਾ ਹੀ ਨਹੀਂ ਹੈ, ਜੇ ਉਹ ਜਿਹੜਾ ਰੱਟੇ ਦੇ ਲਈ ਜਿਹੜਾ ਤੁਸੀਂ ਕੀਵਰਡ ਰੱਖਿਆ ਹੋਊਗਾ ਨਾ ਵੀ ਆਹ ਵਾਲਾ ਜੇ ਪੁੱਛੂਗਾ ਤਾਂ ਉਹਦਾ ਆਨਸਰ ਆ ਦੇਣਾ ਆ, ਤੇ ਜਦੋਂ ਪਤਾ ਨਹੀਂ ਲੱਗਣਾ ਤਾਂ ਫਿਰ ਤੁਸੀਂ ਉਹ ਹਾਇਓ ਹੀ ਕਹਿਣਾ ਹੈ ਵੀ ਹਾਂਜੀ ਐਸਿਡ ਲਾਈਟ ਬੰਦ ਕਰਨ ਦੇ ਉੱਤੇ। ਉਹੀ ਹੈ ਨਾ, ਉਧਰ ਸਾਊਥ ਦੇ ਵਿੱਚ ਹੀ ਕਹਿੰਦੇ ਯਾਲ। ਆਹੋ ਨਾ ਵੀ ਉਹ ਜਿਸ ਹਿਸਾਬ ਨਾਲ ਮੂੰਹ ਟੇਢਾ ਜਿਹਾ ਕਰਕੇ ਬੋਲਦੇ ਆ, ਫਿਰ ਸਮਝ ਨਹੀਂ ਆਉਂਦੀ, ਉਹਨੇ ਕੰਨ ਟੇਢੇ ਹੋਣੇ ਨਹੀਂ ਆਪਣੇ। ਸੋ ਥੋੜੀ ਬਹੁਤੀ ਜਿਹੜੀ ਨੌਲੇਜ ਜਿਹੜੀ ਉਹ ਆਪਾਂ ਰੱਖੀਏ, ਫਾਇਦਾ ਹੀ ਆ ਉਸ ਚੀਜ਼ ਦੇ ਵਿੱਚ। ਤੇ ਨਾਲੇ ਸੇਫਟੀ ਦਾ ਧਿਆਨ ਰੱਖਿਆ ਕਰੋ ਭਾਈ ਸਾਰੇ ਜਾਣੇ, ਜਦੋਂ ਰੋਡ ਸਾਈਡ ਤੇ ਹੁੰਦੇ ਆ, ਨਿਕਲਦੇ ਆ। ਉਹ ਕਿੰਨੀਆਂ ਆਉਂਦੀਆਂ ਜਿਹੜਾ ਆ ਉਹ ਜੋੜਾ ਲਈ ਜਾਂਦਾ ਸੀਗਾ ਇੱਕ ਟਾਇਰਾਂ ਦਾ, ਉਹ ਨਾਲੇ ਚੱਪਲਾਂ ਪਾਈਆਂ ਤੇ ਨਾ ਉਤੋਂ ਉਹਨੇ ਕੋਈ ਵੈਸਟ ਪਾਈ, ਉਹ ਰੋਡ ਸਾਈਡ ਦੇ ਉੱਤੇ ਫਰੀਵੇ ਦੇ ਨਾਲ ਜਿਹੜਾ ਲਈ ਜਾਂਦੇ ਸੀ। ਸੋ ਭਾਈ ਬਹੁਤ ਜ਼ਿਆਦਾ ਸੇਫਟੀ ਦਾ ਜਿਹੜਾ ਪ੍ਰਮੁੱਖ ਤੌਰ ਦੇ ਉੱਤੇ ਸੇਫਟੀ ਨੂੰ ਮੋਹਰੇ ਰੱਖ ਕੇ ਤੁਸੀਂ ਜਿਹੜਾ ਉਹ ਚਲਾਉਣਾ ਆ ਜਿਹੜੀ ਚੀਜ਼। ਕੋਈ ਗੱਲ ਨਹੀਂ ਸਮਝ ਆਉਂਦੀ, ਉਹਦੇ ਅੱਗੇ ਚੁੱਪ ਕਰਨ ਨਾਲੋਂ ਇਹ ਪੁੱਛ ਲਓ, ਐਕਸਕਿਊਜ਼ ਮੀ ਆਈ ਕੈਨ ਨਾਟ ਅੰਡਰਸਟੈਂਡ ਵਾਟ ਕੈਨ ਯੂ ਰਿਪੀਟ। ਹਾਂਜੀ, ਕੁਛ ਇਦਾਂ ਦੀਆਂ ਗੱਲਾਂ ਜਿਹੜੀਆਂ ਇਦਾਂ ਦੀਆਂ ਗੱਲਾਂ ਸਿੰਪਲ ਗੱਲਾਂ ਹੁੰਦੀਆਂ। ਉਹਨੂੰ ਦੇਖੋ ਹਰ ਇੱਕ ਚੀਜ਼, ਮੈਂ ਇਹ ਗੱਲ ਦੇਖੀ ਆ ਆਪਣੀ ਪੰਜਾਬੀ ਕਮਿਊਨਿਟੀ ਦੇ, ਆਪਣੇ ਜਿਹੜੇ ਡਰਾਈਵਰ ਆ ਨਾ, ਮੋਸਟਲੀ ਜਿਹੜੇ ਡਰਾਈਵਰ ਆ ਉਹਨਾਂ ਨੂੰ ਸਮਝ ਆਉਂਦੀ ਆ, ਉਹਨਾਂ ਨੂੰ ਅੰਡਰਸਟੈਂਡ ਕਰਦੇ ਆ। ਸਿਰਫ ਜ਼ੁਬਾਨ ਜਿਹੜੀ ਆ ਉਹ ਬੋਲਣ ਨੂੰ ਚੱਲਦੀ ਨਹੀਂ, ਉਹਨਾਂ ਨੂੰ ਇਹ ਵੀ ਪਤਾ ਬੋਲਣਾ ਕੀ ਆ ਬਹੁਤਿਆਂ ਨੂੰ, ਉਹ ਸਿਰਫ ਚੱਲਦੀ ਨਹੀਂ ਗੀ। ਉਹ ਚਲਾਉਣ ਦੇ ਲਈ ਤੁਹਾਨੂੰ ਜਿਹੜਾ ਮੋਸਟਲੀ ਜਿਹੜਾ ਕਰਨਾ ਪੈਣਾ ਕਿ ਜਿੱਦਾਂ ਆਪਾਂ ਸਾਰਿਆਂ ਨੂੰ ਕਹਿੰਦੇ ਆ, ਆਪਾਂ ਸਾਰੇ ਸੁਣਦੇ ਆ, ਸਾਰੇ ਸਹੀ ਕਹਿੰਦੇ ਆ ਵੀ ਘਰ ਦੇ ਵਿੱਚ ਆਪਣੇ ਬੱਚਿਆਂ ਨਾਲ ਪੰਜਾਬੀ ਬੋਲੋ। ਮੈਂ ਕਹਿੰਦਾ ਵੀ ਥੋੜਾ ਜਿਹਾ ਘਰ ਦੇ ਵਿੱਚ ਆਪਣੇ ਬੰਦਿਆਂ ਨਾਲ ਅੰਗਰੇਜ਼ੀ ਬੋਲੋ ਆਪਣੇ ਬੱਚਿਆਂ, ਕਿਉਂਕਿ ਤੁਹਾਡੇ ਬੱਚੇ ਹੀ ਤੁਹਾਨੂੰ ਐਕਚੁਅਲੀ ਸਾਰਿਆਂ ਨਾਲੋਂ ਜ਼ਿਆਦਾ ਸਿਖਾ ਸਕਦੇ ਆ। ਜਿਹੜੇ ਕਾਰਟੂਨ ਬੱਚੇ ਦੇਖਦੇ ਆ ਨਾ, ਕਿਸੇ ਉਹਨਾਂ ਦੇ ਨਾਲ ਬੈਠ ਕੇ ਉਹ ਕਾਰਟੂਨ ਵੀ ਦੇਖੋ, ਕਿਉਂਕਿ ਉਹਨਾਂ ਦੇ ਨਾਲ ਤੁਹਾਨੂੰ ਬਹੁਤ ਕੁਝ ਪਤਾ ਲੱਗ ਜਾਂਦਾ ਹੈ, ਬਹੁਤ ਕੁਝ ਸਮਝ ਆ ਜਾਂਦੀ, ਬਹੁਤ ਸਿੱਖਣ ਨੂੰ ਮਿਲਦਾ।